ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ, ਕਹਿੰਦੇ ਐਨਐਸਏ ਤਾਂ ਹਟ ਗਿਆ ਪਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਫੇਰ ਹੋ ਗਈ ਜੀ। ਦੇਖੋ, ਇਸ ਸਮੇਂ ਅੰਮ੍ਰਿਤਪਾਲ ਸਿੰਘ ਚਰਚਾ 'ਚ ਤਾਂ ਹੈ, ਹਾਂਜੀ, ਔਰ ਚਰਚਾ ਉਹਦੀ ਇਸ ਸਮੇਂ ਇਸ ਲਈ ਵੀ ਵੱਧ ਰਹੀ ਹੈ ਕਿ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਤਦ ਉਹਨੂੰ ਸੈਂਟਰ ਦੇ ਵਿੱਚ ਰੱਖਿਆ ਜਾ ਰਿਹਾ। ਜੀ, ਅੰਮ੍ਰਿਤਪਾਲ ਸਿੰਘ ਨੂੰ, ਅੰਮ੍ਰਿਤਪਾਲ ਦੇ ਸਮਰਥਕਾਂ ਨੂੰ, ਅੰਮ੍ਰਿਤਪਾਲ ਦੀ ਧਿਰ ਨੂੰ, ਪਾਰਟੀ ਨੂੰ ਇਹ ਲੱਗਦਾ ਹੋਊਗਾ ਕਿ ਲੈ ਵੀ ਅੰਮ੍ਰਿਤਪਾਲ ਸਿੰਘ ਦਾ ਗ੍ਰਾਫ ਅਚਾਨਕ ਫਿਰ ਉੱਪਰ ਉੱਠਣ ਲੱਗਾ। ਹਾਂਜੀ, ਪਰ ਦੂਸਰੇ ਪਾਸੇ ਇਹ ਵੀ ਸਮਝਣ ਦੀ ਲੋੜ ਆ ਕਿਤੇ ਕਿ ਰਾਜਨੀਤਿਕ ਤੌਰ ਤੇ ਤਾਂ ਨਹੀਂ ਗ੍ਰਾਫ ਚੱਕਿਆ ਜਾ ਰਿਹਾ ਉੱਪਰ, ਉਸ ਚੋਂ ਕੋਈ ਲਾਹਾ ਤਾਂ ਨਹੀਂ ਲੈਣਾ ਚਾਹੁੰਦਾ। ਦੇਖੋ, ਇੱਕ ਧਿਰ ਲਈ ਅੰਮ੍ਰਿਤਪਾਲ ਸਿੰਘ ਦੀ ਪਰਿਭਾਸ਼ਾ ਕੀ ਹੋ ਸਕਦੀ ਹੈ? ਇੱਕੋ ਨੌਜਵਾਨ ਜਿਹੜਾ ਅਚਾਨਕ ਆਇਆ ਬਾਹਰੋਂ ਦੁਬਈ ਤੋਂ, ਤੇ ਲਓ ਜੀ ਉਹਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ, ਵਹੀਰ ਕੱਤੀ ਤੇ ਜੀ ਏਜੰਸੀਆਂ ਨੇ ਕਾਰਵਾਈ ਕਰਤੀ। ਉਹਦੇ ਇੱਕ ਲਈ ਹੋ ਸਕਦੀ ਹੈ ਕਿ ਵੀ ਉਹਨੇ ਪੰਜਾਬ ਦੇ ਵਿੱਚ ਰਾਜਨੀਤੀ ਨੂੰ ਨਵੀਂ ਹਵਾ ਦਿੱਤੀ, ਨਵਾਂ ਮੋੜ ਦਿੱਤਾ, ਮੁੰਡਿਆਂ ਨੂੰ ਇੱਕ ਨਵਾਂ ਰਾਹ ਦਿਖਾਇਆ, ਲਓ ਵੀ ਇਹ ਹੁਣ ਨਵੀਂ ਲਹਿਰ ਉੱਠ ਰਹੀ ਹੈ ਪੰਜਾਬ 'ਚ। ਉਹ ਤੋਂ ਗਾਂਹ ਵਾਲੇ ਕਦਮ ਲਈ ਵੀ ਹੋ ਸਕਦੀ ਹੈ ਕਿ ਜਿਹੜੀ ਜੀ ਗਰਮ ਖਿਆਲੀ ਲਹਿਰ ਮਰ ਗਈ ਸੀ, ਲਓ ਜੀ ਅੰਮ੍ਰਿਤਪਾਲ ਸਿੰਘ ਨੇ ਉਸ ਲਹਿਰ ਨੂੰ ਮੁੜ ਕੇ ਜਿਉਂਦਾ ਕਰਤਾ। ਉਹ ਤੋਂ ਅੱਗੇ ਇਹ ਹੋ ਸਕਦਾ ਵੀ ਕਿ ਦੇਖੋ ਵੀ ਪੰਜਾਬ ਦੇ ਲੋਕ ਜੇ ਇੱਕ ਸੁਰ ਸੋਚਣ ਤਾਂ ਕੁਝ ਵੀ ਕਰ ਸਕਦੇ ਆ। ਉਹਦੀ ਉਦਾਹਰਨ ਹੈ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਚੋਂ ਬੈਠਾ ਵੀ ਜਿਤਾਤਾ, ਔਰ ਜਿਤਾਇਆ ਵੀ ਕਿਸ ਕਦਰ ਕੇ ਸਭ ਤੋਂ ਵੱਧ ਵੋਟਾਂ ਪਾ ਕੇ ਪੰਜਾਬ 'ਚ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਕੇ ਗਿਆ। ਉਹਦੀ ਹਵਾ ਦਾ ਅਸਰ ਨਾਲ ਵਾਲੀ ਸੀਟ ਤੱਕ ਵੀ ਗਿਆ। ਸਰਬਜੀਤ ਸਿੰਘ ਖਾਲਸਾ ਅਖੀਰ 'ਚ ਆ ਕੇ ਜਿੱਤ ਗਿਆ। ਜੀ ਬਿਲਕੁਲ। ਸੋ ਇਸ ਲਈ ਹਰੇਕ ਲਈ ਅਲੱਗ-ਅਲੱਗ ਪਰਿਭਾਸ਼ਾ ਹੋ ਸਕਦੀ ਹੈ। ਹੁਣ ਉਸ ਪਰਿਭਾਸ਼ਾ 'ਚੋਂ ਇਸ ਪਰਿਭਾਸ਼ਾ ਨੂੰ ਤੁਸੀਂ ਬਿਲਕੁਲ ਮੰਨਫੀ ਕਰਕੇ ਨਹੀਂ ਚੱਲ ਸਕਦੇ ਕਿ ਅੰਮ੍ਰਿਤਪਾਲ ਸਿੰਘ ਇਸ ਮੌਕੇ ਮੈਂਬਰ ਪਾਰਲੀਮੈਂਟ ਹੈ। ਸਹੀ ਹੈ। ਔਰ ਉਹ ਭਾਰਤ ਦੀ ਲੋਕਤੰਤਰਕ ਧਿਰ ਦੇ ਸਭ ਤੋਂ ਵੱਡੀ ਪਹਿਚਾਣ ਹੈ ਜੀ। ਤੇ ਉਸ ਦੇ ਨਾਤੇ ਉਹਦੇ ਕੁਝ ਹੱਕ ਅਧਿਕਾਰ ਬਣਦੇ ਨੇ, ਤੇ ਤੁਸੀਂ ਜਦੋਂ ਉਹ ਤੋਂ ਵਾਂਝੇ ਰੱਖੋਗੇ ਤਾਂ ਫਿਰ ਸਵਾਲ ਸਿਸਟਮ ਨੂੰ, ਸਰਕਾਰਾਂ ਨੂੰ ਹੋਣਗੇ। ਸਹੀ ਹੈ। ਐਨਐਸਏ ਲਾਇਆ ਜੀ, ਜਦੋਂ ਐਨਐਸਏ ਲਾਇਆ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ, ਤਦ ਕੇਂਦਰ ਦੇ ਗ੍ਰਹਿ ਮੰਤਰਾਲੇ ਤੋਂ ਲੈ ਕੇ ਪੰਜਾਬ ਦੇ ਗ੍ਰਹਿ ਮੰਤਰਾਲੇ ਤੱਕ, ਪੰਜਾਬ ਦੇ ਮੁੱਖ ਮੰਤਰੀ ਤੋਂ ਭਗਵੰਤ ਮਾਨ ਤੋਂ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਇਹ ਬਿਆਨ ਸਭ ਨੇ ਸੁਣੇ, ਪੜ੍ਹੇ ਕਿ ਜੀ ਅਸੀਂ ਮਿਲ ਕੇ ਆਪਰੇਸ਼ਨ ਕੀਤਾ ਜੀ। ਜੀ ਸਹੀ। ਅਸੀਂ ਇਕੱਠਿਆਂ ਚੱਲੇ ਸੀ ਜੀ, ਤਾਂ ਇਹ ਕਾਰਵਾਈ ਕੀਤੀ। ਹਾਂਜੀ। ਇਹਦਾ ਮਤਲਬ ਐਨਐਸਏ ਇਕੱਲੇ ਭਗਵੰਤ ਮਾਨ ਨੇ ਤਾਂ ਨਹੀਂ ਲਾ ਲਿਆ, ਅਮਿਤ ਸ਼ਾਹ ਦੇ ਕਹੇ ਤੇ ਹੀ ਲੱਗਿਆ ਹੀ ਕਿਉਂ, ਹਰ ਵਾਰ ਵਧਿਆ ਵੀ। ਸਹੀ ਹੈ। ਤੇ ਜੇ ਵਾਧਾ ਆਇਆ 25 ਤੱਕ, ਤੇ ਫਿਰ ਅੱਜ ਭਗਵੰਤ ਮਾਨ ਨੂੰ ਚੇਤੇ ਆ ਗਿਆ ਕਿ ਹਟਾ ਦੀ। ਅੱਜ ਮਨੁੱਖੀ ਅਧਿਕਾਰਾਂ ਦਾ ਪਹਿਲੂ ਚੇਤੇ ਆ ਗਿਆ ਕਿ ਨਹੀਂ ਜੀ ਐਨਐਸਏ ਤੋਂ ਵੱਧ ਕਰਨ ਲੋੜ। ਇਹਦਾ ਮਤਲਬ ਭਗਵੰਤ ਮਾਨ ਹਟਾ ਰਿਹਾ ਜਾਂ ਫਿਰ ਅਮਿਤ ਸ਼ਾਹ ਹਟਵਾ ਰਹੇ ਨੇ। ਜੇ ਇਹ ਲੱਗਦਾ ਕਿ ਅੰਮ੍ਰਿਤਪਾਲ ਦੇ ਦਬਦਬਾ ਕਰਕੇ ਹਟ ਰਿਹਾ, ਫਿਰ ਤਾਂ ਪਹਿਲਾਂ ਲੱਗਣਾ ਹੀ ਨਹੀਂ ਚਾਹੀਦਾ ਸੀ। ਜੀ ਸਹੀ ਹੈ। ਇਹਦਾ ਮਤਲਬ ਜਿਹੜੇ ਹਟਾ ਰਹੇ ਨੇ ਉਹ ਇਹਦੇ ਵਿੱਚੋਂ ਆਪਣੀ ਰਾਜਨੀਤੀ ਦੇਖਦੇ ਨੇ। ਠੀਕ ਹੈ, ਜੇ ਅੰਮ੍ਰਿਤਪਾਲ ਸਿੰਘ ਬਾਹਰ ਆਵੇ ਤਾਂ ਕਈ ਵਾਰ ਗੁਣੂਏ, ਜਿਹੜੇ ਰਾਜਨੀਤਿਕ ਗੁਣੂਏ ਲਾਏ ਹੋਏ ਨੇ, ਚਾਹੇ ਬੀਜੇਪੀ ਨੇ ਚਾਹੇ ਆਪ ਨੇ, ਉਲਟੇ ਪੈ ਸਕਦੇ ਹੁੰਦੇ ਨੇ। ਸਹੀ ਹੈ। ਤੇ ਪਰ ਉਹਨਾਂ ਦੇ ਗੁਣੂਏ ਤਾਂ ਇਹ ਨੇ ਨਾ ਕਿ ਜੇ ਅੰਮ੍ਰਿਤਪਾਲ ਸਿੰਘ ਆਊਗਾ, ਸਿੱਖਾਂ 'ਚ ਫਿਰ ਵਿਚਰੂਗਾ, ਤਾਂ ਪੰਜਾਬ ਦੀ ਸਿੱਖ ਵੋਟ ਹੋਰ ਵੰਡ ਹੋ ਜਾਊਗੀ ਕਿ ਜੀ ਆ ਬੇਅਦਬੀ ਕਾਨੂੰਨ ਬਣਾਤਾ, ਕੁਝ ਵੋਟ ਸਿੱਖਾਂ ਦੀ ਜਾਊਗੀ ਜੀ ਹੁਣ ਭਗਵੰਤ ਮਾਨ ਨੂੰ। ਜੇ ਅੰਮ੍ਰਿਤਪਾਲ ਸਿੰਘ ਵਿਚਰੂਗਾ ਤਾਂ ਕੁਝ ਵੋਟ ਸਿੱਖਾਂ ਦੀ ਜਾਊਗੀ ਅੰਮ੍ਰਿਤਪਾਲ ਸਿੰਘ ਨੂੰ। ਤੇ ਪੰਥਕ ਅਕਾਲੀ ਦਲ ਦੇ ਤੌਰ ਤੇ ਐਸਜੀਪੀਸੀ ਨਾਲ ਜਿਹੜੇ ਜੁੜੇ ਨੇ ਪਰਿਵਾਰ ਕੁਝ ਨੇ, ਉਹ ਜਾਣਗੇ ਕੁਝ ਸੁਖਬੀਰ ਬਾਦਲ ਹੋਰਾਂ ਨੂੰ। ਤੇ ਜੀ ਇਸ ਲਈ ਕਿ ਸਿੱਖ ਵੋਟ ਪੰਜਾਬ 'ਚ ਵੰਡ ਹੋਗੀ, ਬਾਕੀਆਂ ਨੂੰ ਅਸੀਂ ਟੈਕਲ ਕਰ ਲਾਂਗੇ, ਆਪਣੀ ਗੱਲ ਬਣ ਸਕਦੀ ਹੈ। ਇਹੀ ਬਣਾਉਣ ਨੂੰ ਫਿਰਦੇ ਆ ਨਾ ਆਮ ਆਦਮੀ ਪਾਰਟੀ ਤੋਂ ਲੈ ਕੇ। ਇਹੀ ਸਕ੍ਰਿਪਟਾਂ ਲਿਖੀਆਂ ਜਾ ਰਹੀਆਂ। ਸਹੀ ਹੈ। ਹੁਣ ਇਸ ਲਈ ਸਵਾਲ ਇਹ ਹੈ ਕਿ ਐਨਐਸਏ ਹਟਾਉਣ ਲਈ ਤਾਂ ਤੁਸੀਂ ਤਿਆਰ ਹੋ ਗਏ ਜੀ, ਤੇ ਹਦਾਇਤ ਤੁਹਾਨੂੰ ਜੇ ਉੱਪਰੋਂ ਆਈ ਆ ਤਾਂ ਫਿਰ ਉਹ ਤਾਂ ਇਹ ਵੀ ਚਾਹਣਗੇ ਕਿ ਜਦੋਂ ਲੋੜ ਹੋਊਗੀ ਪੰਜਾਬ 'ਚ ਅੰਮ੍ਰਿਤਪਾਲ ਨੂੰ ਵਿਚਰਨ ਦੇਈਏ। ਸਹੀ ਹੈ। ਇਹਦਾ ਮਤਲਬ ਅਜੇ ਉਹ ਨਹੀਂ ਚਾਹੁੰਦੇ ਕਿ ਤੁਸੀਂ ਉਹ ਨਹੀਂ ਚਾਹੁੰਦੇ। ਹੁਣ ਭਗਵੰਤ ਮਾਨ ਕਹਿੰਦਾ ਜੀ ਐਨਐਸਏ ਤਾਂ ਹਟਾ ਦਿੰਦੇ ਆ, ਪਰ ਪੰਜਾਬ ਨਹੀਂ ਆਉਣਾ ਚਾਹੀਦਾ ਜੀ, ਅਮਨ ਕਾਨੂੰਨ ਦੀ ਸਥਿਤੀ ਵਿਗੜ ਜੂ, ਪਾਣੀਆਂ ਨੂੰ ਅੱਗ ਲੱਗ ਜੂਗੀ ਸਾਡੇ ਤਾਂ ਜੀ। ਅੱਛਾ। ਤੇ ਇਹ ਇਸ ਲਈ ਜੀ ਕਹਿੰਦੇ ਕਿ ਅਸੀਂ ਉੱਥੇ ਡਿਬੜੂਗੜ੍ਹੇ ਰੱਖਣਾ। ਪਹਿਲਾਂ ਚਿੱਠੀ ਕੇਂਦਰ ਨੂੰ ਲਿਖੀ, ਕੇਂਦਰ ਨੇ ਚਿੱਠੀ ਦਾ ਜਵਾਬ ਨਹੀਂ ਦਿੱਤਾ, ਫਿਰ ਹਾਈਕੋਰਟ ਚਲੇ ਗਏ, ਹਾਈਕੋਰਟ ਨੇ ਮਨਜ਼ੂਰੀ ਦਿੱਤੀ। ਹੁਣ ਹਾਈਕੋਰਟ ਨੂੰ ਕੀ ਅੰਮ੍ਰਿਤਪਾਲ ਦੀ ਧਿਰ ਅੱਗੇ ਚੈਲੰਜ ਕਰਦੀ ਹੈ ਕਿ ਨਹੀਂ ਕਰਦੀ ਹੈ, ਸਵਾਲ ਵੱਖਰਾ ਹੋਏਗਾ ਕਿ ਜੇ ਕੇਸ ਪੰਜਾਬ ਦੇ ਨੇ ਤਾਂ ਅਸੀਂ ਪੰਜਾਬ 'ਚ ਆ ਕੇ ਕਿਉਂ ਨਹੀਂ ਲੜ ਰਹੇ, ਸਾਨੂੰ ਉੱਥੇ ਕਿਉਂ ਰੱਖਿਆ ਜਾ ਰਿਹਾ। ਪਰ ਉਹ ਕਹਿੰਦੇ ਜੀ ਐਨਐਸਏ ਕੱਲ ਰਾਤ ਦੀ ਮਿਆਦ ਉਹਦੀ ਖਤਮ ਹੋ ਗਈ, ਅੱਜ ਉਹਦੀ ਗ੍ਰਿਫਤਾਰੀ ਦੁਬਾਰਾ ਪਾਤੀ ਜਾਊਗੀ ਉੱਥੋਂ ਡਿਬਰੂਗੜ੍ਹ ਤੋਂ ਕਿ ਜੀ ਅਜਨਾਲਾ ਥਾਣੇ ਵਾਲਾ ਮਾਮਲਾ ਜੀ। ਉਸ ਮਾਮਲੇ 'ਚ ਕਿਹਦੀ ਘੇਰਾਬੰਦੀ ਕੀਤੀ ਸੀ ਜੀ, ਇਸ ਤਰ੍ਹਾਂ ਜੀ ਹੈ ਨਾ, ਜਾਨਲੇਵਾ ਹਮਲੇ ਦਾ ਜੀ, ਆ ਸਾਰੀਆਂ ਧਾਰਾਵਾਂ ਨੇ ਜੀ, ਉਸ ਗ੍ਰਿਫਤਾਰ ਕਰਕੇ ਉੱਥੇ ਹੀ ਪੇਸ਼ ਕਰਕੇ ਉੱਥੇ ਹੀ ਛੱਡ ਦਾਂਗੇ। ਇਹ ਯੋਜਨਾ ਤੇ ਕੰਮ ਹੋ ਰਿਹਾ। ਜਿਹੜੇ ਐਨਐਸਏ ਹਟਵਾ ਸਕਦੇ ਨੇ ਉਹਨਾਂ ਨੂੰ ਜਦੋਂ ਲੋੜ ਹੋਊਗੀ ਉਹ ਇੱਥੇ ਵੀ ਲਿਆ ਸਕਦੇ ਨੇ। ਫਿਰ ਸਹੀ ਤੁਹਾਡਾ ਰੋਲ। ਸੋ ਇਸ ਲਈ ਕਈ ਵਾਰ ਲੱਗਦਾ ਹੁੰਦਾ ਹੈ ਧਿਰਾਂ ਨੂੰ ਕਿ ਲੈ ਵੀ ਸਾਡੇ ਅਨੁਸਾਰ ਹੋ ਰਿਹਾ ਜੋ
ਸਾਡੀ ਇੱਛਾ ਸੀ ਜਾਂ ਜੋ ਸਮੇਂ ਦੀ ਜ਼ਰੂਰਤ ਸੀ। ਪਰ ਕਈ ਵਾਰ ਇਹਦੇ ਪਿੱਛੇ ਬਹੁਤ ਲੁਕਵੇਂ ਏਜੰਡੇ ਹੁੰਦੇ ਨੇ। ਇਹ ਸਾਡੀਆਂ ਸਾਰੀਆਂ ਧਿਰਾਂ ਨੂੰ ਸਮਝਣਾ ਪੈਣਾ ਕਿ ਅਸੀਂ ਕਿਤੇ ਟੂਲ ਬਣ ਕੇ ਕਿਸੇ ਦੇ ਹੱਥੀਂ ਤਾਂ ਨਹੀਂ ਖੇਡ ਰਹੇ, ਕਿਸੇ ਦਾ ਹਿੱਸਾ ਬਣ ਕੇ ਸਾਡੀ ਵਰਤੋਂ ਤਾਂ ਨਹੀਂ ਹੋ ਰਹੀ। ਇਹ ਪੰਜਾਬ ਨੂੰ, ਸਮੁੱਚੇ ਪੰਜਾਬ ਨੂੰ ਵੀ ਸਮਝਣ ਦੀ ਲੋੜ। ਜੀ ਬਿਲਕੁਲ।